ਭਾਰਤ ਦੀ ਜੁਡੀਸ਼ਰੀ ਹੈਂਡ ਇਨ ਗਲਵ ਹੈ ਪੂਰੀ ਤਰ੍ਹਾਂ ਹਿੰਦੂਤਵੀ ਤਾਕਤਾਂ ਦੇ ਨਾਲ। ਇੱਕ ਇਸ ਕਿਸਮ ਦੇ ਮਾਮਲੇ 'ਚ ਜਿਹਦੇ 'ਚ ਕਿ ਇਸ਼ੂ ਜਿਹੜਾ ਹੈ ਉਹ ਵਕੀਲਾਂ ਦੀ ਵੈਲਿਡਿਟੀ ਦਾ ਸੀ। ਇਹਨੇ ਸੂਰਿਆਕਾਂਤ ਨੇ ਕਿਹਾ ਕਿ ਜੇ ਬੇਰੁਜ਼ਗਾਰ ਨੌਜਵਾਨ ਔਰ ਦੂਸਰੇ ਕਾਕਰੋਚ ਵਾਂਗ ਨੇ। ਸੋ ਇਹ ਨਹੀਂ ਹੈ ਕਿ ਵੀ ਇਹ ਉਹਨੇ ਆਪਣੇ ਆਪ ਤੋਂ ਹੀ ਕਿਹਾ ਸੀ, ਇਹ ਉਸ ਨੀਤੀ ਦਾ ਹਿੱਸਾ ਸੀ ਜਿੱਥੇ ਕਿ ਬੀਜੇਪੀ ਵਨ ਪਾਰਟੀ ਰੂਲ ਕਿਸ ਲੈਵਲ ਦੇ ਉੱਤੇ ਜਿਹੜਾ ਇਹ ਆਪੋਜੀਸ਼ਨ ਨੂੰ ਸਮਝਦੇ ਕਦੇ ਇੰਪੋਰਟੈਂਟ ਮੁੱਦਿਆਂ ਤੇ ਵੀ ਜਿਹੜੀ ਆ ਕੋਈ ਮੀਟਿੰਗ ਕਰਨ ਦੀ ਲਾਈਨ ਨਹੀਂ ਹੈ। ਈਵਨ ਇਹਨਾਂ ਸਾਰੇ 14 ਸਾਲਾਂ 'ਚ ਕੋਈ ਪ੍ਰੈਸ ਕਾਨਫਰੰਸ ਨਾ ਕਰਨਾ, ਇਹ ਕੀ ਹੈ? ਕੋਈ ਡੈਮੋਕ੍ਰੇਸੀ ਤਾਂ ਨਹੀਂ ਹੈ। Don't waste our time. Chief Justice of India Surya Kant declines to take cognizance of police violence during CJP's Parliament march. ਮੈਜੋਰਿਟੀ ਕੀ ਆਲਮੋਸਟ 99.9% ਮਾਰਨ ਵਾਲੇ ਵੀ ਹਿੰਦੂ ਨੇ ਪੁਲਸੀਏ, ਤੇ 99.9% ਜਿਹੜੇ ਜ਼ਬਰ ਦਾ ਸ਼ਿਕਾਰ ਹੋ ਰਹੇ ਵਿਦਿਆਰਥੀ ਨੇ ਉਹ ਵੀ ਹਿੰਦੂ ਨੇ। ਹੁਣ ਇਹ ਜਦੋਂ ਤੁਸੀਂ ਕਿਸੇ ਨੂੰ ਜਿਹੜਾ ਉਹ ਅਨਚੈਲੰਜ ਜਾਣ ਦਿੰਦੇ ਹੋ, ਮੂੰਹ ਨੂੰ ਲਹੂ ਲੱਗ ਜਾਂਦਾ ਹੈ, ਤੇ ਫਿਰ ਇਹੀ ਕੁਝ ਹੁੰਦਾ ਜੋ ਵਾਪਰ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, अर्ज़ मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 22 ਜੁਲਾਈ 2026 7 ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਜਸਵੀਰ ਸਿੰਘ ਪੁਰੀ ਜੀਰਾ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੀਰ ਸਿੰਘ ਪੁਰੀ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦਾ ਜਿਹੜਾ ਕਰੰਟ ਇਸ਼ੂ ਉਸ ਦੇ ਬਾਰੇ ਨਾਲ ਕਿ ਜਿਸ ਤਰ੍ਹਾਂ ਕਿ 20 ਜੁਲਾਈ ਤੋਂ ਕਾਂਗਰਸ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਜੰਤਰ ਮੰਤਰ ਰੋਡ ਤੇ ਧਰਨਾ ਤੇ ਰੋਸ ਵਿਖਾਵਾ ਜਾਰੀ ਹੈ ਔਰ 20 ਜੁਲਾਈ ਦੇ ਪਾਰਲੀਮੈਂਟ ਮਾਰਚ ਦੌਰਾਨ ਪੁਲਿਸ ਵੱਲੋਂ ਕੀਤਾ ਗਿਆ ਜ਼ਬਰ ਦੁਨੀਆ ਭਰ ਦੇ ਮੀਡੀਆ ਵਿੱਚ ਆਇਆ ਔਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਭਾਰਤੀ ਸੁਪਰੀਮ ਕੋਰਟ ਨੂੰ ਕਿਹਾ ਗਿਆ ਕਿ ਉਹ ਇਸ ਗੈਰ ਕਾਨੂੰਨੀ ਅਮਲ ਦਾ ਸੂ ਮੋਟੋ ਨੋਟਿਸ ਲਵੇ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਸਾਡਾ ਟਾਈਮ ਬਰਬਾਦ ਨਾ ਕਰੋ। ਸੋ ਜ਼ਾਹਿਰ ਹੈ ਕਿ ਜੁਡੀਸ਼ਰੀ ਹਿੰਦੂ ਤਵੀਆਂ ਦਾ
ਹੱਥ ਟੋਕਾਈ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵੀਰ ਸਿੰਘ ਪੁਰੀ ਜਿਹੜੇ ਡਾਲਸ ਟੈਕਸਾਸ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਵਾਰ ਜਦੋਂ ਮੈਂ ਜਿਹੜੇ ਸਾਡੇ ਸਪਾਂਸਰ ਨੇ ਉਹਨਾਂ ਨੂੰ ਇੰਟਰੋਡਿਊਸ ਕਰਵਾਉਂਦਾ ਤਾਂ ਮੇਰੇ ਸਾਹਮਣੇ ਉਹਨਾਂ ਦੀ ਵਰ੍ਹਿਆਂ ਦੀ ਬਣੀ ਹੋਈ ਪਰਸਨੈਲਿਟੀ ਮੇਰੀਆਂ ਅੱਖਾਂ ਸਾਹਮਣੇ ਹੁੰਦੀ ਹੈ। ਇਹ ਕੋਈ ਖੁਸ਼ਾਮਦ ਨਹੀਂ ਹੁੰਦੀ ਜਾਂ ਕਿਸੇ ਨੂੰ ਬੇਮਤਲਬ ਵਡਿਆਣਾ ਨਹੀਂ ਹੁੰਦਾ। ਹਾਲਾਂ ਬਹੁਤ ਸਾਰਿਆਂ ਨੂੰ ਉਹ ਮੈਨੂੰ ਕਹਿਣਗੇ ਵੀ ਕਿ ਡਾਕਟਰ ਸਾਹਿਬ ਤੁਸੀਂ ਕਿਉਂ ਮੈਂਸ਼ਨ ਵੀ ਨਾ ਕਰੋ, ਪਰ ਮੈਨੂੰ ਇਹ ਲੱਗਦਾ ਹੈ ਵੀ ਹਮੇਸ਼ਾ ਜਦੋਂ ਅਸੀਂ ਦੋ ਲਫ਼ਜ਼ ਨੇ, ਇੱਕ ਉਸਤਤ ਹੈ, ਇੱਕ ਖੁਸ਼ਾਮਦ ਹੈ। ਜਦੋਂ ਅਸੀਂ ਡਿਊ ਕਿਸੇ ਪਰਸਨੈਲਿਟੀ ਨੂੰ ਦੇਖਦੇ ਹਾਂ ਜਿਸ ਨੂੰ ਅਸੀਂ ਐਪਰੀਸ਼ੀਏਸ਼ਨ ਕਹਿੰਦੇ ਹਾਂ ਤੇ ਉਹਦੇ ਗੁਣਾਂ ਦੀ ਐਪਰੀਸ਼ੀਏਸ਼ਨ ਕਰਨੀ ਬਣਦੀ ਹੈ। ਹਾਂ, ਜਦੋਂ ਤੁਸੀਂ ਆਪਣੇ ਨਿੱਜੀ ਮੁਫਾਦ ਲਈ ਜਾਂ ਕਿਸੇ ਨੂੰ ਖੁਸ਼ ਕਰਨ ਲਈ ਜਾਂ ਕਿਸੇ ਹੋਰ ਵਜ੍ਹਾ ਕਰਕੇ ਕਿਸੇ ਨੂੰ ਉਹ ਗੱਲਾਂ ਕਿਸੇ ਬਾਰੇ ਕਹਿੰਦੇ ਹੋ ਜੋ ਉਹਦੇ 'ਚ ਨਹੀਂ ਹੁੰਦੀਆਂ, ਉਹਨੂੰ ਖੁਸ਼ਾਮਦ ਕਿਹਾ ਜਾਂਦਾ। ਸੋ ਮੈਂ ਸਮਝਦਾ ਵੀ ਵੀਰ ਜਸਵੀਰ ਸਿੰਘ ਪੁਰੀ ਜਦੋਂ ਤੋਂ ਵੀ ਮਿਲੇ, ਭਾਈ ਸੰਤੋਖ ਸਿੰਘ ਹੋਰਾਂ ਦੇ ਨਾਲ ਵੀ ਉਹਨਾਂ ਦੀ ਸਾਂਝ ਰਹੀ, ਲੋਕਲ ਡਾਲਸ ਗੁਰਦੁਆਰਾ ਸਾਹਿਬ 'ਚ ਸਰ ਸੁਰਿੰਦਰ ਸਿੰਘ ਗਿੱਲ, ਵੀਰ ਗੋਵਿੰਦਰ ਸਿੰਘ, ਇਹਨਾਂ ਸਾਰਿਆਂ ਦੇ ਨਾਲ ਵੀ ਲੰਬੇ ਸਮੇਂ ਦੀ ਸਾਂਝ ਹੈ। ਪਰ ਮੈਂ ਹਮੇਸ਼ਾ ਹੀ ਉਹਨਾਂ ਨੂੰ ਬਹੁਤ ਪੋਲਾਈਟ, ਹੰਬਲ, ਮਿਠਾਸ ਨਾਲ ਭਰੇ ਹੋਏ ਔਰ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲਾ, ਔਰ ਕੋਈ ਕੈਮਰਾ ਜਾਂ ਕੋਈ ਮਾਈਕ ਦੀ ਭੁੱਖ ਨਹੀਂ ਹੈ, ਪਿੱਛੇ ਰਹਿ ਕੇ ਸੇਵਾ ਕਰਨ ਵਾਲੇ। ਉਹਨਾਂ ਦਾ ਇਲਾਕਾ ਵੀ ਡੇਰਾ ਬਾਬਾ ਨਾਨਕ ਉਸ ਇਲਾਕੇ 'ਚ, ਔਰ ਜ਼ਾਹਰ ਹੈ ਕਿ ਵੀ ਜਦੋਂ ਅਸੀਂ ਪਰਿਵਾਰਕ ਪਿਛੋਕੜ, ਸਿੱਖੀ ਵੈਲਿਊਜ਼ ਦੇਖਦੇ ਹਾਂ ਤਾਂ ਬਹੁਤ ਕੁਛ ਇਨਹੈਰੀਟੈਂਸ ਹੁੰਦੀ ਹੈ। ਤੁਸੀਂ ਆਪਣੇ ਘਰੇਲੂ ਮਾਹੌਲ 'ਚੋਂ ਉਸ ਨੂੰ ਲੈਂਦੇ ਹੋ ਔਰ ਹਮੇਸ਼ਾ ਹੀ ਉਹ ਸਾਨੂੰ ਪਿਆਰ ਕਰਦੇ ਨੇ। ਜਿੱਥੇ ਵੀ ਕੋਈ ਪੰਥਕ ਇਕੱਠ ਜਾਂ ਕਿਤੇ ਵੀ ਹੋਏ ਉਹਦੇ 'ਚ ਵੀ ਉਹਨਾਂ ਦੀ ਮੌਜੂਦਗੀ ਹੁੰਦੀ ਹੈ। ਆਰਥਿਕ ਤੌਰ ਦੇ ਉੱਤੇ ਵੀ ਉਹਨਾਂ ਦਾ ਸਭ ਦੀ ਮਦਦ ਕਰਨ ਦਾ ਜਿਹੜੇ ਪੰਥਕ ਕਾਜ਼ ਨੇ ਉਹ ਯਤਨ ਹੁੰਦਾ ਹੈ। ਸੋ ਉਹਨਾਂ ਵੱਲੋਂ TV 84 ਦੇ ਲਈ ਹਮੇਸ਼ਾ ਹੀ ਜਦੋਂ ਵੀ ਮੇਰਾ ਡਾਲਸ ਜਾਣਾ ਹੁੰਦਾ ਹੈ, ਫੰਡ ਰੇਜ਼ਿੰਗ ਹੁੰਦੀ ਹੈ, ਉਹ ਲਿਬਰਲੀ ਡੋਨੇਟ ਕਰਦੇ ਨੇ। ਸੋ ਅਸੀਂ ਵੀਰ ਜਸਵੀਰ ਸਿੰਘ ਪੁਰੀ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਜਿਵੇਂ ਜਿਨ੍ਹਾਂ ਨੇ ਦੁੱਖ ਦੇ ਵੇਲੇ ਸਿੱਖ ਕੌਮ ਲਈ ਹਾਂ ਦਾ ਨਾਅਰਾ ਮਾਰਿਆ ਹੈ, ਉਹ ਕਿਤੇ ਵੀ ਕਿਸੇ ਵੀ ਮਜ਼ਹਬ ਖਿੱਤੇ ਨਾਲ ਸੰਬੰਧਿਤ ਨੇ, ਉਹਨਾਂ ਦੀ ਥਾਂ ਹਮੇਸ਼ਾ ਹੀ ਇੱਕ ਸਤਿਕਾਰਯੋਗ ਸਾਡੇ ਦਿਲਾਂ 'ਚ ਬਣ ਜਾਂਦੀ ਹੈ। ਜਿਵੇਂ TV 84 'ਤੇ ਚੱਲ ਵੀ ਰਿਹਾ ਕਿ ਆਉਣ ਵਾਲੇ ਐਤਵਾਰ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਸ਼ਹੀਦ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਜਿਹੜੇ 29 ਜੁਲਾਈ 1981 ਨੂੰ ਏਅਰ ਇੰਡੀਆ ਦਾ ਜਹਾਜ਼ ਲੈ ਕੇ ਲਾਹੌਰ ਉਤਰੇ ਸਨ, ਜਦੋਂ ਕਿ 29 ਸਤੰਬਰ 1981 ਨੂੰ, ਜਦੋਂ ਕਿ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਿਹੜਾ ਉਹ ਗ੍ਰਿਫਤਾਰੀ ਦਿੱਤੀ ਸੀ ਔਰ ਉਹਨਾਂ ਨੇ ਆਪਣੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿੱਥੇ ਸੰਤਾਂ ਦੀ ਰਿਹਾਈ ਔਰ ਜਿਹੜਾ ਗੋਲੀकांड 20 ਸਤੰਬਰ ਨੂੰ ਉਹਨਾਂ ਦੀ ਗ੍ਰਿਫਤਾਰੀ ਵੇਲੇ ਵਾਪਰਿਆ, ਉਹਨਾਂ ਦੇ ਲਈ ਮੁਆਵਜ਼ਾ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਔਰ ਨਰਕਧਾਰੀਆਂ ਦੇ ਖਿਲਾਫ ਜਿਹੜੀ ਪੂਰੀ ਲਾਈਨ ਲਈ ਸੀ। ਸੋ ਉਸ ਪੀਰੀਅਡ 'ਚ 5 ਉਹਨਾਂ ਦੇ ਨਾਲ ਜਿਨ੍ਹਾਂ ਨੂੰ ਮੈਂ ਹਵਾਈ ਯੋਧੇ ਕਹਿੰਦਾ, ਜਿਨ੍ਹਾਂ 'ਚੋਂ ਭਾਈ ਜਸਵੀਰ ਸਿੰਘ ਜਿਹੜੇ ਸਵਿਟਜ਼ਰਲੈਂਡ 'ਚ ਨੇ, ਉਹਨਾਂ ਨਾਲ ਮਿਲਣ ਦਾ ਇਤਫਾਕ ਵੀ ਹੋਇਆ। 80+ ਨੇ, ਚੜ੍ਹਦੀ ਕਲਾ 'ਚ ਨੇ। ਹੁਣ ਵੀ ਉਹਨਾਂ ਨਾਲ ਜਦੋਂ ਗੱਲ ਹੁੰਦੀ ਹੈ ਤੇ ਉਹ ਇਸ ਕਦਰ ਪੋਜ਼ਿਟਿਵ ਐਟੀਟਿਊਡ ਹੁੰਦਾ ਹੈ ਕਿ ਕਈ ਵਾਰ ਜਿਹੜੇ ਆਮ ਤੌਰ ਤੇ ਚੰਗੇ ਭਲੇ ਵੀ ਨਾ ਪੱਕੀ ਗੱਲਾਂ ਕਰਨ ਵਾਲੇ ਨੇ, ਉਹਨਾਂ ਨੂੰ ਜਿਹੜਾ ਸ਼ਰਮ ਹੋਣੀ ਚਾਹੀਦੀ ਹੈ ਇਸ ਸਾਰੇ ਤੋਂ। ਔਰ ਇਹ ਜਿਹੜਾ ਖਾਸ ਸਮਾਗਮ ਹੈ ਗਲੈਨ ਰੌਕ ਨਿਊ ਜਰਸੀ ਰੱਖਿਆ, ਇਹ ਦਲ ਖਾਲਸਾ ਵੱਲੋਂ ਹੀ ਜਿਹੜਾ, ਔਰ ਕਿਉਂਕਿ ਦਲ ਖਾਲਸਾ ਦੇ ਵੀਰ ਪ੍ਰਿਤਪਾਲ ਸਿੰਘ ਇੱਥੇ ਨੇ, ਲੇਕਿਨ ਇਹ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਜਿਨ੍ਹਾਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ, ਸਿੱਖ ਯੂਥ ਆਫ ਅਮਰੀਕਾ ਔਰ ਗਲੈਨ ਰੌਕ ਦੀ ਗੁਰਦੁਆਰਾ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਇਹਨਾਂ ਸਾਰਿਆਂ ਵੱਲੋਂ ਮੈਂ ਇਸ ਦਾ ਮੈਂਸ਼ਨ ਇਸ ਲਈ ਕੀਤਾ, ਹਾਲਾਂਕਿ ਐਡ ਚੱਲ ਰਹੀ ਹੈ, ਕਿ ਜਦੋਂ ਭਾਈ ਗਜਿੰਦਰ ਸਿੰਘ ਉਹਨਾਂ ਦੇ 4 ਸਾਥੀ ਸਿੰਘ ਲਾਹੌਰ ਉਤਰੇ ਔਰ ਬਾਅਦ ਦੇ ਵਿੱਚ ਉਹਨਾਂ ਦਾ ਟਰਾਇਲ ਚੱਲਿਆ,
ਤੇ ਉਸ ਪੀਰੀਅਡ ਦੇ ਵਿੱਚ ਜੇਲ੍ਹ ਦੇ ਵਿੱਚ ਕੋਈ ਵੀ ਕਿਉਂਕਿ ਪਾਕਿਸਤਾਨ ਦੇ ਲਈ ਵੀ ਇਹ ਆਲ ਆਫ ਅ ਸਡਨ ਇੱਕ ਨਵੀਂ ਐਂਟਰੀ ਸੀ ਇੱਕ ਮੂਵਮੈਂਟ ਦੇ ਹਵਾਲੇ ਨਾਲ, ਔਰ ਕੋਈ ਸਿੱਖਾਂ ਪ੍ਰਤੀ ਕੋਈ ਹਮਦਰਦੀ ਜਾਂ ਕੋਈ ਅਦਰਵਾਈਜ਼ ਤਾਂ ਹੈ ਨਹੀਂ ਸੀ, ਬਾਂਹ ਤਾਂ ਕਿਸੇ ਨੇ ਕੀ ਫੜਨੀ ਸੀ। ਔਰ ਉਸ ਪੀਰੀਅਡ ਦੇ ਵਿੱਚ ਕਿਉਂਕਿ ਜਮਾਤੇ ਇਸਲਾਮੀ ਆਪਣੇ ਆਪ ਦੇ ਵਿੱਚ ਇੱਕ ਪਾਵਰਫੁਲ, ਬੇਸ਼ੱਕ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਮੈਂਬਰ ਕਦੇ ਬਹੁਤੇ ਨਹੀਂ ਹੋਏ, ਪਰ ਉਹਨਾਂ ਦੀ ਪ੍ਰੈਜ਼ੈਂਸ ਔਰ ਕਾਡਰ ਨੂੰ ਮੋਬਿਲਾਈਜ਼ ਕਰਨ ਦੀ ਜਿਹੜੀ ਹੈ ਤਾਕਤ ਉਹ ਕਾਫੀ ਰਹੀ ਹੈ। ਔਰ ਉਸ ਜ਼ਮਾਨੇ 'ਚ ਲਾਹੌਰ ਦੇ ਵਿੱਚ ਬੇਸਡ ਅਮੀਰੁਲ ਅਜ਼ੀਮ ਜਿਹੜੇ ਸੱਜਣ ਸਨ ਜਮਾਤੇ ਇਸਲਾਮੀ ਨਾਲ ਸੰਬੰਧਿਤ, ਉਹਨਾਂ ਨੇ ਜਿਹੜੀ ਹੈ ਪਹੁੰਚ ਕੀਤੀ, ਮਿਲੇ, ਔਰ ਵਿਦਿਨ ਵੀ ਕਿਉਂਕਿ ਜਮਾਤੇ ਇਸਲਾਮੀ ਦਾ ਇੱਕ ਆਪਣਾ ਏਜੰਡਾ ਸੀ ਔਰ ਉਹਨਾਂ ਦੇ ਉਸ ਵੇਲੇ ਜਿਹੜੇ ਵੱਡੇ ਆਗੂ ਸਨ, ਬੜੇ ਪੜ੍ਹੇ ਲਿਖੇ ਸਿਆਣੇ ਕਾਜ਼ੀ, ਉਹਨਾਂ ਨੂੰ ਜਿਹੜਾ ਸ਼ਿਕਾਇਤ ਵੀ ਹੋਈ ਕਿ ਦੇਖੋ ਜੀ ਇਹ ਤਾਂ ਉਹਨਾਂ ਦੇ ਨਾਲ ਰਾਬਤਾ ਕਰ ਰਹੇ ਨੇ, ਉਹਨਾਂ ਦੇ ਏਜੰਡੇ ਨਾਲ ਸਾਡਾ ਕੀ, ਔਰ ਅਸੀਂ ਤਾਂ ਜਮਾਤੇ ਇਸਲਾਮ ਨਾਲ ਤਾਲੁਕ ਹੈ। ਉਹ ਵੀ ਸਿਆਣੇ ਸੀ, ਉਹਨਾਂ ਨੇ ਵੀ ਜਿਹੜਾ ਉਹ ਅਮੀਰੁਲ ਅਜ਼ੀਮ ਇਹਨੂੰ ਥਾਪੜਾ ਦਿੱਤਾ। ਉਹਨਾਂ ਨੇ ਕਿਹਾ ਵੀ ਨਹੀਂ, ਸਿੱਖ ਕੌਮ ਵੀ ਜਿਹੜੀ ਹੈ ਉਹ ਵਹਾਦਤ ਦੇ ਰਸਤੇ ਤੇ ਤੁਰੀ ਹੋਈ ਔਰ ਤੌਹੀਦ ਨੂੰ ਮੰਨਣ ਵਾਲੇ ਨੇ, ਔਰ ਦੂਸਰਾ ਜਿਹੜਾ ਸਿੱਖਾਂ ਦਾ ਕੌਜ਼ ਹੈ, ਖਾਲਿਸਤਾਨ ਦੇ ਕੌਜ਼ ਨੂੰ, ਅਜੇ ਖਾਲਿਸਤਾਨ ਲਫ਼ਜ਼ ਤਾਂ ਨਹੀਂ ਸੀ ਆਇਆ ਪਰ ਜ਼ਾਹਰ ਹੈ ਕਿ ਆਲਰੇਡੀ ਉਸ ਪਾਸੇ ਗੱਲ ਚੱਲ ਰਹੀ ਸੀ ਕਿ ਭਾਈ ਅਸੀਂ, ਉਹਨਾਂ ਦਾ ਕਹਿਣਾ ਸੀ ਕਿ ਜੇ ਅਸੀਂ ਕਸ਼ਮੀਰ ਦੀ ਆਜ਼ਾਦੀ ਦੇ ਲਈ ਜੂਝ ਰਹੇ ਹਾਂ ਤੇ ਸਿੱਖ ਕੌਮ ਜਿਹੜੀ ਆ ਉਹ ਆਪਣੇ ਹੱਕਾਂ ਦੇ ਲਈ ਖੜੀ ਹੈ, ਔਰ ਇਹ ਲੌਂਗ ਟਰਮ ਸਾਡੇ ਲਈ ਬਹੁਤ ਲਾਹੇਵੰਦਾ ਹੋਏਗਾ ਕਿ ਅਸੀਂ ਜਿਹੜਾ ਭਾਰਤ ਦੇ ਵਿੱਚ ਇਹ ਦੋਨੋਂ ਤਹਿਰੀਕਾਂ ਜਿਹੜੀਆਂ ਦੁਸ਼ਮਣ ਇੱਕ ਹੈ ਔਰ ਉਹਨਾਂ ਦੇ ਤੌਰ ਤਰੀਕੇ ਵੀ ਇੱਕ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਪੂਰਾ ਵੱਡਾ ਨਾਂ ਨਹੀਂ ਸੀ ਕੋਈ ਲੈਂਦਾ, ਸਿੱਖ ਹਲਕਿਆਂ ਦੇ ਵਿੱਚ ਅਜ਼ੀਮ ਕਰਕੇ ਹੀ ਉਹਨਾਂ ਨੂੰ ਜਾਣਿਆ ਜਾਂਦਾ ਸੀ। ਉਹ ਅਮਰੀਕਾ ਵੀ ਆਏ, ਮੇਰੇ ਨਾਲ ਤਾਂ ਕਦੇ ਮੁਲਾਕਾਤ ਨਹੀਂ ਹੋਈ, ਲੇਕਿਨ ਉਹਨਾਂ ਨੇ ਨਾ ਸਿਰਫ ਇਹ ਪਹਿਲੀ ਹਾਈਜੈਕਿੰਗ ਸੀ ਜਿਹੜੇ ਹਾਈਜੈਕਰ ਗਏ, ਫਿਰ 4-5 ਹਾਈਜੈਕਿੰਗਸ ਹੋਈਆਂ ਨੇ ਜਿਨ੍ਹਾਂ 'ਚ 3 ਵਾਲੇ ਤਾਂ ਪਾਕਿਸਤਾਨ ਬੈਠੇ ਹੀ ਜਾ ਕੇ, ਔਰ ਫਿਰ ਜੂਨ 84 ਦਾ ਘੱਲੂਘਾਰਾ ਵਾਪਰਿਆ। ਉਸ ਤੋਂ ਬਾਅਦ ਵੀ ਸਿੰਘਾਂ ਦੀ ਆਮਦ ਉਸ ਰਾਵੀ ਪਾਰ ਹੋਈ। ਸੋ ਇਸ ਸਾਰੇ ਪੀਰੀਅਡ 'ਚ ਅਜ਼ੀਮ ਜਿਹੜੇ ਕਿ ਬਹੁਤ ਐਕਟਿਵਿਸਟ ਸਨ, ਪੋਲੀਟਿਕਸ ਦੇ ਵਿੱਚ ਵੀ ਆਏ, ਔਰ ਉਹਨਾਂ ਨੇ ਆਪਣਾ ਜਿਹੜਾ ਹੈ ਉਹ ਆਪਣੇ ਪ੍ਰਭਾਵ ਦੇ ਨਾਲ ਸਰਕਾਰੇ ਦਰਬਾਰੇ ਉਹ ਕਨੈਕਸ਼ਨ ਵੀ ਬਣਾਏ, ਸਿੱਖਾਂ ਦੀ ਇੱਜ਼ਤ ਹੋਣ ਲੱਗੀ। ਔਰ ਹੌਲੀ ਹੌਲੀ ਅੱਜ ਜੇ ਅਸੀਂ ਪਾਕਿਸਤਾਨ ਦੇ ਵਿੱਚ ਦੇਖਦੇ ਹਾਂ ਕਿ ਸਿੱਖ ਡਾਕਟਰ ਵੀ ਹੈ, ਸਿੱਖ ਪਾਕਿਸਤਾਨ ਦੀ ਫੌਜ ਦੇ ਵਿੱਚ ਵੀ ਹੈ, ਔਰ ਹੁਣ ਜਿਹੜੀ ਮੌਜੂਦਾ ਪੰਜਾਬ ਦੀ ਹਕੂਮਤ ਹੈ ਉਸ ਦੇ ਵਿੱਚ ਰਮੇਸ਼ ਸਿੰਘ ਅਰੋੜਾ ਮਿਨਿਸਟਰ ਵੀ ਨੇ ਮਾਈਨੋਰਟੀਜ਼ ਨਾਲ ਸੰਬੰਧਿਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣੀ। ਸੋ ਇਹ ਜਿਹੜੇ ਸਾਰੇ ਅਸੀਂ ਜਿਹੜੀ ਚੇਂਜ 1984 ਤੋਂ ਬਾਅਦ ਪਾਰਟਿਕੂਲਰਲੀ ਹੋਈ, ਜਿਸ ਜ਼ਮਾਨੇ ਦੇ ਵਿੱਚ ਮਿਸਟਰ ਅਜ਼ੀਮ ਨੇ ਸਿੱਖਾਂ ਦੀ ਬਾਂਹ ਫੜੀ ਸੀ, ਉਦੋਂ ਕੋਈ ਬਹੁਤੇ ਹਮਦਰਦ ਉੱਥੇ ਨਹੀਂ ਸੀ ਬੈਠੇ ਹੋਏ, ਪਤਾ ਵੀ ਨਹੀਂ ਸੀ। ਔਰ ਇਹ ਮੈਨੂੰ ਵੀ ਅੱਜ ਹੀ ਪਤਾ ਲੱਗਾ ਜਦੋਂ ਕਿ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ, ਉਹਨਾਂ ਦਾ ਰਾਵੀ ਪਾਰ ਆਉਣਾ ਜਾਣਾ ਰਿਹਾ, ਔਰ ਉਹ ਜੋ ਵੀ ਪਾਕਿਸਤਾਨ ਦੇ ਵਿੱਚ ਹੈ ਉਹਦੇ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ ਹੋਏ, ਜਾਂ ਉਸ ਸਾਰੇ ਗੁਰਦੁਆਰਿਆਂ ਦਾ, ਉਹਦੇ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਉਹਨਾਂ ਦੀ ਮੈਂ ਟਵੀਟ ਦੇਖੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਵਨ ਆਫ ਪਾਕਿਸਤਾਨਸ ਮੋਸਟ ਪ੍ਰੂਡੈਂਟ ਪੋਲੀਟੀਸ਼ੀਅਨਸ ਐਂਡ ਏ ਰੈਵੋਲੂਸ਼ਨਰੀ ਲੀਡਰ, ਏ ਗ੍ਰੇਟ ਫਰੈਂਡ ਆਫ ਦ ਸਿੱਖਸ, ਅਮੀਰੁਲ ਅਜ਼ੀਮ ਹੈਜ਼ ਪਾਸਡ ਅਵੇ। ਉਹ ਗੁਜ਼ਰ ਗਏ ਨੇ ਅੱਜ, ਔਰ ਉਹਨਾਂ ਨੂੰ ਜਿਹੜਾ ਹੈ ਉਹ ਖਿਰਾਜ਼ੇ ਅਕੀਦਤ ਭੇਟ ਕੀਤਾ ਹੈ। ਉਹਨਾਂ ਨੇ ਕਿਹਾ ਵੀ ਸੈਲਿਊਟ ਹਿਜ਼ ਸਰਵਿਸਿਜ਼ ਟੂ ਦਾ ਪ੍ਰੈਜ਼ੈਂਟ ਡੇ ਸਿੱਖ ਮੂਵਮੈਂਟ, ਕਿ ਸਾਡੀ ਮੂਵਮੈਂਟ ਲਈ ਉਹਨਾਂ ਦੀਆਂ ਬਹੁਤ ਸੇਵਾਵਾਂ ਨੇ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ। ਏ ਲਾਇਨ ਹਾਰਟਡ ਮੈਨ who dedicated his life to the service of Islam and Pakistan with unwavering courage, conviction and perseverance। ਕਿ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਇਸਲਾਮ ਲਈ, ਪਾਕਿਸਤਾਨ ਲਈ, ਐਂਡ ਓਬਵੀਅਸਲੀ ਸਿੱਖ ਕੌਜ਼ ਦੇ ਲਈ ਹੌਸਲੇ ਨਾਲ ਔਰ ਪੂਰੀ ਕਨਵਿਕਸ਼ਨ ਔਰ ਪੂਰੀ ਇਮਾਨਦਾਰੀ ਨਾਲ ਦਿੱਤੀਆਂ। ਅਸੀਂ ਵੀ ਜਿਹੜਾ ਅਮੀਰੁਲ ਅਜ਼ੀਮ ਉਹਨਾਂ ਦੇ ਗੁਜ਼ਰ ਜਾਣ ਦੇ ਉੱਤੇ ਜਿੱਥੇ ਦੁੱਖ ਦਾ ਪ੍ਰਗਟਾਵਾ ਕਰਦੇ ਉੱਥੇ ਜਿਹੜਾ ਜਿਵੇਂ ਇਸਲਾਮ ਦਾ ਯਕੀਨ ਹੈ, ਔਰ ਇਹ ਲਫ਼ਜ਼ ਮੈਂ ਅਕਸਰ ਉਹਨਾਂ ਦੀ ਜ਼ਬਾਨ 'ਚ ਕਹਿਣਾ ਚਾਹੁੰਦਾ
कि अल्लाह ताला अजीम साहब का दर्जा बुलंद करे और बाकी सारा परिवार और दूसरा वो उस अल्लाह के हुक्म दे विच इस नूं जो वापरिया है उस नूं जर सकन, उस नूं सहन कर सकन। बिल्कुल देखो हालांकि काकरोच जनता पार्टी ਨੂੰ ਲੈ ਕੇ ਅਸੀਂ ਆਪਣੇ ਵਿਊ ਵਕਤਨ ਬਾ ਵਕਤਨ ਦਿੰਦੇ ਰਹੇ ਹਾਂ, ਉਸ ਦੇ ਉੱਤੇ ਚਰਚਾ ਵੀ ਕੀਤੀ। ਹੁਣ ਕਿਉਂਕਿ ਇਹ ਨਹੀਂ ਕਿ ਨੈਸ਼ਨਲ ਮੀਡੀਆ ਦੇ ਵਿੱਚ ਜਾਂ ਨੈਸ਼ਨਲ ਲੈਵਲ ਦੇ ਉੱਤੇ ਹੀ ਇਹ ਮੁੱਖ ਚਰਚਾ ਦਾ ਵਿਸ਼ਾ ਹੈ, ਇਸ ਵੇਲੇ ਇੰਟਰਨੈਸ਼ਨਲੀ ਵੀ ਕੋਈ ਐਸਾ ਮੀਡੀਆ ਨਹੀਂ ਹੈ, ਈਵਨ ਲਗਾਤਾਰਤਾ ਦੇ ਨਾਲ ਇਹਦਾ ਫੋਲੋ ਅਪ ਹੋ ਰਿਹਾ। ਔਰ ਖਾਸ ਤੌਰ ਤੇ ਪਿਛਲੇ ਕਈ ਦਿਨਾਂ ਤੋਂ 26-27 ਦਿਨਾਂ ਤੋਂ ਉਸ ਜੰਤਰ ਮੰਤਰ ਰੋਡ ਦੇ ਉੱਤੇ ਸੋਨਮ ਵਾਂਗਚੁਕ ਜਿਹੜੇ ਪ੍ਰੋਮੀਨੈਂਟ ਲਦਾਖੀ ਬੁੱਧਿਸਟ ਲੀਡਰ ਨੇ, ਪਰ ਉਹ ਕਾਕਰੋਚ ਜਨਤਾ ਪਾਰਟੀ ਦੇ ਸਟੂਡੈਂਟਸ ਦੀ ਡਿਮਾਂਡ ਜਿਹੜੀ ਕਿ ਨੀਟ ਐਗਜ਼ਾਮ ਨੂੰ ਲੈ ਕੇ ਪੇਪਰ ਲੀਕ ਔਰ ਉਸ ਤੋਂ ਬਾਅਦ ਜਿਹੜਾ ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਦੇ ਅਸਤੀਫੇ ਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ। ਸੋਨਮ ਵਾਂਗਚੁਕ ਦੇ ਆਉਣ ਨੇ ਉਸ ਦੇ ਵਿੱਚ ਇੱਕ ਨਵੀਂ ਰੂਹ ਫੂਕੀ। ਉਹਨਾਂ ਨੇ ਜਿਹੜਾ ਫਾਸਟ ਐਂਡ ਟੂ ਡੈਥ ਸ਼ੁਰੂ ਕੀਤਾ, ਉੱਥੋਂ ਉਹਨਾਂ ਨੂੰ ਚੁੱਕ ਲਿਆ ਗਿਆ ਔਰ ਆਲਰੇਡੀ ਜਿਹੜਾ ਉਹਨਾਂ ਦਾ ਪਲੈਨਡ ਸੀ ਸੋਨਮ ਵਾਂਗਚੁਕ ਔਰ ਕਾਕਰੋਚ ਜਨਤਾ ਪਾਰਟੀ ਦਾ, ਉਹਨਾਂ ਨੇ ਪਾਰਲੀਮੈਂਟ ਤੱਕ ਮਾਰਚ ਕਰਨਾ ਸੀ ਜੰਤਰ ਮੰਤਰ ਤੋਂ। ਹਾਲਾਂਕਿ ਬਿਲਕੁਲ ਪੀਸਫੁਲ ਪ੍ਰੋਟੈਸਟ ਸੀ, ਪਰ ਜਿਸ ਬਰਬਰਤਾ ਨਾਲ ਦਿੱਲੀ ਪੁਲਿਸ ਨੇ ਔਰ ਉਹਨਾਂ ਦੇ ਨਾਲ ਜਿਹੜੇ ਹਾਇਰ ਕਰਕੇ ਲਿਆਂਦੇ ਪ੍ਰਾਈਵੇਟ ਗੁੰਡੇ ਸੀ RSS ਦੇ ਔਰ ਦੂਸਰੇ ਜਿਨ੍ਹਾਂ ਦੇ ਕੋਈ ਯੂਨੀਫਾਰਮ ਨਹੀਂ ਸੀ, ਡੰਡੇ ਉਹਨਾਂ ਦੇ ਕੋਲ ਸੀ, ਜਿਵੇਂ ਉਹਨਾਂ ਨੇ ਮਾਰਿਆ, ਜਿਵੇਂ ਈਵਨ ਪੈਲਟ ਗਨਸ ਦਾ ਇਸਤੇਮਾਲ ਹੋਇਆ, ਟੀਅਰ ਗੈਸ ਸ਼ੈਲਸ ਜਿਹੜੇ ਨੇ ਉਹ ਇਸਤੇਮਾਲ ਹੋਏ ਔਰ ਜਿਨ੍ਹਾਂ ਉਸ ਦੇ ਨਾਲ ਕਿਉਂਕਿ ਵਿਜ਼ੂਅਲਸ ਭਾਵੇਂ ਇੰਟਰਨੈਟ ਨੂੰ ਬਲੌਕ ਕਰ ਦਿੱਤਾ ਗਿਆ ਸੀ, ਪਰ ਚਾਰੇ ਪਾਸੇ ਵਿਜ਼ੂਅਲ ਨੇ ਦੱਸ ਦਿੱਤਾ ਕਿ ਕਿਸ ਲੈਵਲ ਦੀ ਬਰਬਰਤਾ ਡੈਮੋਕ੍ਰੇਸੀ ਕਹਾਉਣ ਵਾਲਾ ਮੁਲਕ ਜਿਹੜਾ ਹੈ ਉਸ ਦੇ ਵਿੱਚ ਹੋ ਰਹੀ ਹੈ। ਔਰ ਉਹ ਸਾਰੇ ਨੇ ਜਿਹੜਾ ਇੱਕ ਸਟੇਜ ਦੇ ਉੱਤੇ ਡਰ ਵੀ ਪੈਦਾ ਕੀਤਾ ਹੈ, ਲੇਕਿਨ ਹੁਣ ਉਸ ਦੀ ਕੰਟੀਨਿਊਟੀ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਉੱਥੇ ਸਵੇਰ ਹੈ ਅਗਲੇ ਦਿਨ ਦੀ, ਲੇਕਿਨ 20 ਜੁਲਾਈ ਤੋਂ ਬਾਅਦ 21 ਜੁਲਾਈ ਦਾ ਦਿਨ ਵੀ ਪੁਲਿਸ ਨੂੰ ਲੱਗਦਾ ਸੀ ਕਿ ਭਾਈ ਜੋ ਉਹਨਾਂ ਨੇ ਕੀਤਾ ਇੱਕ ਵਾਰੀ ਉਹਨਾਂ ਨੇ ਸਭ ਪਛਾੜ ਦਿੱਤਾ ਸੀ, ਲੇਕਿਨ ਬਾਅਦ ਦੇ ਵਿੱਚ ਵੱਡਾ ਹੋਰ ਜਮਾਵੜਾ ਹੋਇਆ। ਹਾਲਾਂ ਮੈਟਰੋਜ਼ ਔਰ ਸਭ ਬੰਦ ਕੀਤੀਆਂ ਹੋਈਆਂ ਨੇ, ਕੋਈ ਬਾਹਰੋਂ ਆਉਣ ਵਾਲੀਆਂ ਗੱਡੀਆਂ ਬੱਸਾਂ, ਲੇਕਿਨ ਆਪਣੇ ਲੈਵਲ ਤੇ ਬੈਕਪੈਕ ਲੈ ਕੇ ਸਟੂਡੈਂਟ ਜਿਹੜੇ ਨੇ ਅੱਡ ਅੱਡ ਡਾਇਰੈਕਸ਼ਨਸ 'ਚੋਂ ਆ ਰਹੇ ਨੇ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਮੈਂ ਉਹ ਦੇਖ ਰਿਹਾ ਕਿ ਵੀ ਮਾਹੌਲ ਉਸੇ ਤਰ੍ਹਾਂ ਨਾਲ ਟੈਂਸ ਹੈ ਔਰ ਇਹ ਜਿਹੜਾ ਸਿਕਿਉਰਿਟੀ ਪਰਸਨਲ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਹੁਣ ਕੋਈ ਹੋਰ ਸਿਕਿਉਰਿਟੀ ਵਾਲੇ ਲਿਆਂਦੇ ਨੇ ਜਿਹੜੇ ਸ਼ਾਇਦ ਸੈਂਟਰਲ ਫੋਰਸਿਸ ਹੋਣਗੀਆਂ, ਕਿਉਂਕਿ ਦਿੱਲੀ ਦੇ ਵਿੱਚ ਵੈਸੇ ਵੀ ਜਿਹੜੀ ਦਿੱਲੀ ਪੁਲਿਸ ਜਾਂ ਲਾ ਐਂਡ ਆਰਡਰ ਹੈ ਉਹ ਸਿੱਧਾ ਹੋਮ ਮਿਨਿਸਟਰੀ ਕੋਲ ਹੈ। ਦਿੱਲੀ ਯੂਨੀਅਨ ਟੈਰੀਟਰੀ ਹੈ, ਇੱਕ ਸਟੇਟ ਨਹੀਂ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀਆਂ ਖਬਰਾਂ ਇਸ ਪੀਰੀਅਡ ਦੇ ਦੌਰਾਨ ਆਈਆਂ ਕਿ ਕਿਸ ਕਿਸਮ ਦੀਆਂ ਹੁਣ ਪੁਲਿਸ ਨੇ FIRs ਵੀ ਰਜਿਸਟਰ ਕਰਨੀਆਂ ਸ਼ੁਰੂ ਕੀਤੀਆਂ। ਹਾਲਾਂਕਿ ਪਹਿਲੀ ਖਬਰ ਇਹ ਸੀ ਕਿ ਪਹਿਲੇ ਦਿਨ ਜਿਹਨੇ ਡਿਟੇਨੀ ਫੜੇ ਉਹ ਸਾਰੇ ਛੱਡ ਦਿੱਤੇ ਗਏ, ਪਰ ਜਿਹੜੀਆਂ ਜੋ ਉਹਨਾਂ ਦੇ ਨਾਲ ਪ੍ਰੋਟੈਸਟਰਸ ਦੇ ਨਾਲ ਹੋਇਆ ਉਸ ਨਾਲ ਰਿਲੇਟਡ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੈਂ ਕੁਝ ਟਾਈਟਲ ਹੀ ਪੜ੍ਹਾਂਗਾ। ਪ੍ਰੋਟੈਸਟਰਸ ਡਰੈਗਡ ਡਿਟੇਨਡ ਡਿਊਰਿੰਗ ਡੈਮੋਨਸਟ੍ਰੇਸ਼ਨ। ਹੁਣ ਇਹਨੂੰ ਲੈ ਕੇ ਦਿੱਲੀ ਦੇ ਨਾਲ ਨਾਲ ਮੁੰਬਈ, ਲਖਨਊ ਹੋਰ ਕਈ ਸ਼ਹਿਰਾਂ 'ਚ ਵੀ ਔਰ ਮੁੰਬਈ ਦੇ ਵਿੱਚ ਵੀ ਬੜੀ ਬਰਬਰਤਾ ਦੇ ਨਾਲ ਪੁਲਿਸ ਨੇ ਉਹਨਾਂ ਨੂੰ ਘੜੀਸਿਆ। ਈਵਨ ਧੁਰੰਦਰ ਦੀ ਜਿਹੜੀ ਇੱਕ ਐਕਟਰੈਸ ਸ਼ਾਇਦ ਸ਼ਾਹੀਨਾ ਖਾਨ ਜਾਂ ਕੀ ਉਹਦਾ ਬੀਬੀ ਦਾ ਨਾਂ ਹੈ, ਉਹਨੂੰ ਵੀ ਉਹਨਾਂ ਨੇ ਚੁੱਕ ਕੇ ਜੇਲ੍ਹ 'ਚ ਦਿੱਤਾ ਹੈ। ਹੁਣ ਸੁਪਰੀਮ ਕੋਰਟ ਦੀ ਬਾਰ ਕੌਂਸਲ ਨੇ ਲਾਇਰਸ ਬੈਕ ਪ੍ਰੋਟੈਸਟਰਸ ਅਰਜ ਪ੍ਰਾਈਮ ਮਿਨਿਸਟਰ ਟੂ ਆਰਡਰ ਪ੍ਰੋਬ ਔਨ ਪੁਲਿਸ ਕ੍ਰੈਕਡਾਊਨ। ਇਹ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਇੱਕ ਰੈਜ਼ੋਲੂਸ਼ਨ ਕੀਤਾ, ਉਹਨਾਂ ਨੇ ਕਿਹਾ ਕਿ ਵੀ ਇੰਪਾਰਸ਼ਲ ਇਨਕੁਆਇਰੀ ਆਰਡਰ ਕਰੋ ਜੋ ਪੁਲਿਸ ਨੇ ਜ਼ੁਲਮ ਕੀਤੇ ਨੇ। ਜਿਹੜੀਆਂ ਪੈਲਟ ਗਨਸ ਚਲਾਈਆਂ ਉਹਦੇ ਨਾਲ ਰਿਲੇਟਡ ਹੈ ਕਿ 19 years old may lose vision in right eye due to pellet injury says family। ਕਿਉਂਕਿ ਇਹਨਾਂ ਨੂੰ ਹੁਣ ਪੈਲਟ ਗਨਸ ਯਾਦ ਆਈਆਂ ਜਦੋਂ ਕਸ਼ਮੀਰ ਦੇ ਵਿੱਚ ਸਕੂਲ ਗੋਇੰਗ ਬੱਚਿਆਂ ਦੇ ਉੱਤੇ ਪੈਲਟ ਗਨ ਚਲਾਈਆਂ ਸੀ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਕਸ਼ਮੀਰ ਵਾਦੀ ਦੇ ਵਿੱਚ ਉਹ ਨਬੀਨੇ ਨੇ, ਬਲਾਈਂਡ ਹੋ ਚੁੱਕੇ ਨੇ ਪੈਲਟ ਗਨਸ ਦੇ ਇਸਤੇਮਾਲ ਦੀ ਵਜ੍ਹਾ ਕਰਕੇ। ਔਰ ਈਵਨ ਬੇਸ਼ੱਕ ਸੋਨਮ ਵਾਂਗਚੁਕ ਨੂੰ ਦਿੱਲੀ ਹਾਈ ਕੋਰਟ ਦੇ ਆਰਡਰ ਥੱਲੇ ਆਪਣੀ ਮਰਜ਼ੀ ਦੇ ਹਸਪੀਟਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ,
ਲੇਕਿਨ ਇੰਡੀਆ ਬਲਾਕ ਦੇ 15 MP ਅੱਜ ਜਦੋਂ ਮਿਲਣ ਦੇ ਲਈ ਗਏ, ਉਹਨਾਂ ਨੂੰ ਮਿਲਣਾ ਚਾਹੁੰਦੇ ਸੀ ਸੋਨਮ ਵਾਂਗ, ਉਹਨਾਂ ਨੇ ਆਪਣੀ ਫਾਸਟ ਐਂਡ ਟੂ ਡੈਥ ਜਾਰੀ ਰੱਖੀ ਹੋਈ ਹੈ। ਹੁਣ ਤਾਂ ਉਹਨਾਂ ਨੇ ਇੰਨੀ ਮੰਗ ਹੀ ਰੱਖ ਦਿੱਤੀ, ਬਾਕੀ ਉਹ ਵੀ ਬੜੀ ਤੇਜ਼ੀ ਨਾਲ ਆਪਣੀਆਂ ਮੰਗਾਂ ਬਦਲਦੇ ਨੇ ਸੋਨਮ ਵਾਂਗਚੁਕ ਸਾਹਿਬ। ਹੁਣ ਤਾਂ ਇੰਨਾ ਹੀ ਹੈ ਕਿ ਜੀ ਜਿਨ੍ਹਾਂ ਨੇ ਪ੍ਰੋਟੈਸਟ ਹਿੱਸਾ ਲਿਆ ਉਹਨਾਂ ਦੇ ਖਿਲਾਫ ਕੋਈ ਕੇਸ ਨਾ ਰਜਿਸਟਰ ਕਰੋ। ਲੇਕਿਨ ਇਹ ਜਿਹੜੇ 15 MP ਇੰਡੀਆ ਬਲਾਕ ਦੇ ਗਏ, ਉਹਨਾਂ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਔਰ ਉਹਨਾਂ ਨੂੰ ਕਿਹਾ ਜੀ ਤੁਸੀਂ ਨਹੀਂ ਮਿਲ ਸਕਦੇ। ਉਹ ਉੱਥੋਂ ਹੀ ਜਿਹੜੇ ਨੇ ਉਹ ਵਾਪਸ ਮੁੜ ਆਏ। ਹੁਣ ਕਿਉਂਕਿ ਇਸ ਸਾਰੇ ਨਾਲ ਇੱਕ ਪਾਸੇ ਬੀਜੇਪੀ ਨੂੰ ਇਹ ਖੌਫ ਵੀ ਹੈ ਕਿ ਉਹਨਾਂ ਦਾ ਲੋਕ ਆਧਾਰ ਨਾ ਖਤਮ ਹੋ ਜਾਏ, ਕਿਉਂਕਿ ਸਟੂਡੈਂਟਸ ਬਾਹਰ ਨਿਕਲ ਰਹੇ ਨੇ ਤੇ ਜਿਹੜਾ RSS ਦਾ ਵਿਦਿਆਰਥੀ ਵਿੰਗ ਹੈ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਜੀ ਇਹ ਦੇਖੋ ਹੈ ਤਾਂ ਵਿਦਿਆਰਥੀਆਂ ਦਾ ਪ੍ਰੋਟੈਸਟ ਸੀ, ਮੰਗਾਂ ਵੀ ਬੜੀਆਂ ਜਾਇਜ਼ ਨੇ, ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਐਜੂਕੇਸ਼ਨ ਰਿਫਾਰਮ ਦੇ ਲਈ ਕਮੇਟੀ ਬਣਾਉਣੀ ਚਾਹੀਦੀ ਹੈ, ਪਰ ਇਹ ਜਿਹੜਾ ਜੰਤਰ ਮੰਤਰ ਪ੍ਰੋਟੈਸਟ ਹੈ ਇਹਨੂੰ ਐਂਟੀ ਨੈਸ਼ਨਲ ਫੋਰਸਿਸ ਨੇ ਹਾਈਜੈਕ ਕਰ ਲਿਆ। ਹਾਲਾਂਕਿ ਕਾਂਗਰਸ ਸਮੇਤ ਆਪੋਜੀਸ਼ਨ ਨੇ ਬਹੁਤ ਡਿਸਟੈਂਸ ਬਣਾ ਕੇ ਰੱਖਿਆ ਹੈ ਔਰ ਅਜੇ ਤੱਕ ਵੀ ਕੋਈ ਉਹਨਾਂ ਦੀ ਕੋਈ ਡਾਇਰੈਕਟ ਉਹਦੇ 'ਚ ਇਨਵੋਲਵਮੈਂਟ ਨਹੀਂ ਹੈ, ਪਰ ਇਹ ਇੱਕ ਜਿਹੜੀ ਬਲੇਮ ਗੇਮ ਖੇਡਣ ਵਾਲੇ ਨੇ ਇਹ ਸਾਰੇ ਨੂੰ। ਇਹੀ ਗੱਲ ਫਿਰ ਰਾਜਨਾਥ ਸਿੰਘ, ਜਿਹੜਾ ਅਦਰਵਾਈਜ਼ ਜਿਹਨੂੰ ਕਿਸੇ ਜ਼ਮਾਨੇ 'ਚ ਚੰਗਾ ਮੰਨਿਆ ਜਾਂਦਾ ਸੀ ਕਿ ਜੀ ਬਾਕੀਆਂ ਦੇ ਕੰਪੈਰੀਟਿਵਲੀ, ਪਰ ਇਹ ਵੀ ਹਿੰਦੂਤਵਾ ਦਾ ਗੰਦਾ ਅੰਡਾ ਹੀ ਹੈ। ਆਪੋਜੀਸ਼ਨ ਯੂਜ਼ਿੰਗ ਸਟੂਡੈਂਟਸ ਪ੍ਰੋਟੈਸਟ ਐਜ਼ ਪੋਲੀਟੀਕਲ ਟੂਲ ਟੂ ਸਰਵ ਇੰਟਰਸਟ, ਰਾਜਨਾਥ ਸਿੰਘ। ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਇੱਕ ਸਿਆਸੀ ਹਥਿਆਰ ਵਜੋਂ ਜਿਹੜਾ ਇਸ ਨੂੰ ਇਸਤੇਮਾਲ ਕਰ ਰਹੀਆਂ ਨੇ ਔਰ ਇਸ ਦੇ ਨਾਲ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ CP ਰਾਧਾ ਕ੍ਰਿਸ਼ਨਨ, ਉਹ ਕੋਇੰਬਟੂਰ ਦੇ ਵਿੱਚ ਐਡਰੈਸ ਕਰ ਰਿਹਾ। ਉਹ ਕਹਿ ਰਿਹਾ ਸਟੂਡੈਂਟ ਸ਼ੁੱਡ ਪ੍ਰਮੋਟ ਨੈਸ਼ਨਲ ਇੰਟੈਗ੍ਰਿਟੀ ਯੂਨਿਟੀ, ਕਿ ਜੋ ਕਰ ਰਹੇ ਹੋ ਤੁਸੀਂ ਕਹਿਣਾ ਉਹ ਇਹ ਚਾਹੁੰਦਾ ਹੈ ਕਿ ਇਹਦੇ ਨਾਲ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਪੈਦਾ ਹੋ ਰਿਹਾ ਤੇ ਤੁਸੀਂ ਜਿਹੜਾ ਉਹਨੂੰ ਜੁਆਇਨ ਕਰੋ। ਹੁਣ ਇਸ ਸਾਰੇ ਦਾ ਬਾਕੀ ਤਾਂ ਸਿਆਸੀ ਤਰ੍ਹਾਂ ਜਿਹੜੀਆਂ ਨੇ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਆਪੋ ਆਪਣੇ ਜਿਹੜੀ ਅੱਡੀ ਗੱਡ ਲਈ ਹੈ ਔਰ ਉਹ ਬਿਆਨਬਾਜ਼ੀਆਂ ਚੱਲ ਰਹੀਆਂ। ਸਟੂਡੈਂਟਸ ਸਫਰ ਕਰਨਗੇ ਆਉਣ ਵਾਲੇ ਪੀਰੀਅਡ 'ਚ, ਕੇਸ ਵੀ ਰਜਿਸਟਰ ਹੋ ਰਹੇ ਨੇ। ਲੇਕਿਨ ਕਿਵੇਂ ਭਾਰਤ ਦੀ ਜੁਡੀਸ਼ਰੀ ਹੈਂਡ ਇਨ ਗਲਵ ਹੈ ਪੂਰੀ ਤਰ੍ਹਾਂ ਹਿੰਦੂਤਵੀ ਤਾਕਤਾਂ ਦੇ ਨਾਲ। ਹਾਲਾਂਕਿ ਉਹਦੇ ਕਿੰਨੇ ਹੀ ਫੈਸਲੇ ਉਹ ਆਰਟੀਕਲ 370 ਜਿਹੜਾ ਅਨਕਨਸਟੀਟਿਊਸ਼ਨਲ ਸੀ ਉਹਨੂੰ ਵੀ ਜਸਟੀਫਾਈ ਕਰਨਾ ਕਿ ਸਰਕਾਰ ਹਿਲਾ ਸਕਦੀ ਹੈ। ਬਾਬਰੀ ਮਸਜਿਦ ਨੂੰ ਦੀ ਥਾਂ ਤੇ ਰਾਮ ਮੰਦਿਰ ਬਣਾਉਣ ਦੀ ਗੱਲ ਉਹ ਵੀ ਹੁੰਦਾ ਸੀ ਕਿ ਜੀ ਉਹਨੇ ਗੋਗੋਈ ਨੇ ਕੀਤੀ, ਉਹਨੂੰ ਰਾਜ ਸਭਾ ਦੀ ਮੈਂਬਰੀ ਮਿਲੀ। ਪਰ ਹੁਣ ਜਿਹੜਾ ਸੂਰਿਆਕਾਂਤ ਬਿਠਾਇਆ ਹੋਇਆ ਹੈ, ਹੁਣ ਇਹ ਜਿਹੜੀ ਕਾਕਰੋਚ ਜਨਤਾ ਪਾਰਟੀ ਲਫ਼ਜ਼ ਹੈ ਕਿੱਥੋਂ ਆਇਆ ਕਾਕਰੋਚ? ਕਿਉਂਕਿ ਜਦੋਂ ਬੇਕਾਰ ਜਿਹੜੇ ਬੇਰੁਜ਼ਗਾਰ ਨੌਜਵਾਨ ਜਿਹੜੇ ਨੇ ਉਹ ਪ੍ਰੋਟੈਸਟ ਕਰਦੇ ਨੇ ਜਾਂ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਨੇ ਤੇ ਇਹ ਇੱਕ ਇਸ ਕਿਸਮ ਦੇ ਮਾਮਲੇ 'ਚ ਜਿਹਦੇ 'ਚ ਕਿ ਇਸ਼ੂ ਜਿਹੜਾ ਹੈ ਉਹ ਵਕੀਲਾਂ ਦੀ ਵੈਲਿਡਿਟੀ ਦਾ ਸੀ। ਇਹਨੇ ਸੂਰਿਆਕਾਂਤ ਨੇ ਕਿਹਾ ਕਿ ਜੀ ਇਹ ਬੇਰੁਜ਼ਗਾਰ ਨੌਜਵਾਨ ਔਰ ਦੂਸਰੇ ਕਾਕਰੋਚ ਵਾਂਗ ਨੇ ਜਿਹੜੇ ਕਿ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈ, ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਔਰ ਦੂਸਰਾ ਬਦਨਾਮ ਕਰਦੇ ਨੇ ਇੱਧਰ ਉੱਧਰ। ਔਰ ਇਸ ਨੇ ਗੱਲ ਨੇ ਕਈ ਵਾਰੀ ਉਹ ਜਿਹਨੂੰ ਤਾਨਾ ਕਹਿੰਦੇ ਨੇ ਜਾਂ ਇੱਕ ਘਟੀਆ ਡਰੋਗੇਟਰੀ ਲਫ਼ਜ਼ ਜਿਹੜਾ ਹੈ ਉਹਨੇ ਨੌਜਵਾਨਾਂ ਨੂੰ ਜਿਹੜਾ ਇਸ ਪਾ ਉਹਨਾਂ ਨੇ ਅਭਿਜੀਤ ਜਿਹੜਾ ਇੱਥੇ ਬੋਸਟਨ ਸੀ ਮੁੰਡਾ ਸ਼ਡਿਊਲ ਕਾਸਟ, ਉਹਨਾਂ ਨੂੰ ਲੱਗਾ ਕਿ ਵੀ ਇਹ ਹੁਣ ਤਾਂ ਅਸੀਂ ਕਾਕਰੋਚ, ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਕਾਕਰੋਚ ਹਾਂ। ਫਿਰ ਮਿਲੀਅਨ ਇਕੱਠੇ ਹੋ ਗਏ, ਹਾਂ ਅਸੀਂ ਕਾਕਰੋਚ ਹਾਂ। ਫਿਰ ਹੁਣ ਉਹ ਕਾਕਰੋਚ ਜਨਤਾ ਪਾਰਟੀ ਉਹਨਾਂ ਦੇ ਪ੍ਰੋਟੈਸਟ ਤੱਕ ਪਹੁੰਚੇ। ਸੋ ਇਹ ਨਹੀਂ ਹੈ ਕਿ ਵੀ ਇਹ ਉਹਨੇ ਆਪਣੇ ਆਪ ਤੋਂ ਹੀ ਕਿਹਾ ਸੀ, ਇਹ ਉਸ ਨੀਤੀ ਦਾ ਹਿੱਸਾ ਸੀ ਜਿੱਥੇ ਕਿ ਬੀਜੇਪੀ ਵਨ ਪਾਰਟੀ ਰੂਲ, ਜਿਵੇਂ ਮੈਂ ਆਪਣੇ ਨਿਊਜ਼ ਰੂਮ ਵਿਦ ਸਾਨਾ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਪਾਕਿਸਤਾਨ ਦੇ TV ਚੈਨਲ ਤੇ ਕਿ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਮੋਦੀ 10 ਵਾਰ ਚੀਨ ਗਿਆ। ਆਈਡੀਓਲੋਜੀ ਇਹਨਾਂ ਦੀ ਨਾਜ਼ੀਆਂ ਵਾਲੀ ਵੀ ਹੈ, ਫਾਸ਼ੀਵਾਦੀਆਂ ਵਾਲੀਆਂ ਵੀ, ਪਰ ਪੋਲੀਟੀਕਲੀ ਇਹ ਚਾਈਨਾ ਨੂੰ ਇਸ ਲਈ ਐਡਮਾਇਰ ਕਿ ਵਨ ਪਾਰਟੀ ਸਿਸਟਮ, ਕਿ ਉੱਥੇ ਕੋਈ ਆਪੋਜੀਸ਼ਨ ਨਹੀਂ ਹੈ, ਕੋਈ ਕੁਛ ਨਹੀਂ ਹੈ, ਜਿਵੇਂ ਮਰਜ਼ੀ ਤੁਸੀਂ ਚਲਾਓ। ਸੋ ਅਲਟੀਮੇਟਲੀ ਜਿਸ ਲੈਵਲ ਦੇ ਉੱਤੇ ਆਪੋਜੀਸ਼ਨ ਵਾਲਿਆਂ ਦੇ ਨਾਲ ਡੀਲ ਕਰਦੇ ਨੇ, ਪਾਰਲੀਮੈਂਟ 'ਚ ਜ਼ਲੀਲ ਕਰਦੇ ਨੇ, ਕਿਵੇਂ ਉਹਨਾਂ ਦਾ ਸਪੀਕਰ ਜਿਹੜਾ ਜਿਹਨੂੰ ਮਰਜ਼ੀ ਸੈਸ਼ਨ ਤੋਂ ਬਾਹਰ ਕੱਢ ਦੇ ਔਰ ਕਿਸ ਲੈਵਲ ਦੇ ਉੱਤੇ ਜਿਹੜਾ ਇਹ ਆਪੋਜੀਸ਼ਨ ਨੂੰ ਸਮਝਦੇ, ਕਦੇ ਇੰਪੋਰਟੈਂਟ ਮੁੱਦਿਆਂ 'ਤੇ ਵੀ ਜਿਹੜੀ ਹੈ ਕੋਈ ਮੀਟਿੰਗ ਕਰਨ ਦੀ ਲਾਈਨ ਨਹੀਂ ਹੈ। ਈਵਨ ਇਹਨਾਂ ਸਾਰੇ 14 ਸਾਲਾਂ 'ਚ ਕੋਈ ਪ੍ਰੈਸ ਕਾਨਫਰੰਸ ਨਾ ਕਰਨਾ, ਇਹ ਕੀ ਹੈ? ਕੋਈ ਡੈਮੋਕ੍ਰੇਸੀ ਤਾਂ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦਿਆਂ ਉਹਨਾਂ ਦੇ ਲਈ ਮੀਡੀਆ ਤਾਂ ਉਹਨਾਂ ਨੇ ਕੰਟਰੋਲ ਕੀਤਾ ਹੀ ਹੋਇਆ, ਪਰ ਕਿਉਂਕਿ ਜੁਡੀਸ਼ਰੀ
ਇੰਪੋਰਟੈਂਟ ਹੈ। ਜਿਹੜੀ ਅਨਕਨਸਟੀਟਿਊਸ਼ਨਲ ਗੱਲ ਹੋਏਗੀ ਜੁਡੀਸ਼ਰੀ ਨੇ ਕਹਿਣਾ ਵੀ ਅਨਕਨਸਟੀਟਿਊਸ਼ਨ। ਸੋ ਉਹਨਾਂ ਨੇ ਪੂਰੀ ਤਰ੍ਹਾਂ ਹੀ ਜਿਹੜਾ ਹੈ ਸੁਪਰੀਮ ਕੋਰਟ ਦੇ ਤੋਂ ਲੈ ਕੇ ਲੋਅਰ ਕੋਰਟਸ ਤਾਂ ਪਹਿਲਾਂ ਹੀ ਜਿਹਨਾਂ ਸਟੇਟਾਂ 'ਚ 29 ਭਾਰਤ ਦੀਆਂ ਸਟੇਟਾਂ 'ਚੋਂ ਸ਼ਾਇਦ 22 ਜਾਂ 23 'ਚ ਹੁਣ ਬੀਜੇਪੀ ਦੀ ਹਕੂਮਤ ਹੈ, ਉੱਥੋਂ ਦੇ ਹਾਈ ਕੋਰਟ ਜਿਹੜੇ ਨੇ ਉਹਨਾਂ ਨੇ ਤਾਂ ਸਟੇਟ ਦੀ ਪਾਲਿਸੀ ਨੂੰ ਹੀ ਫੋਲੋ ਕਰਨਾ ਹੈ। ਪਰ ਸੁਪਰੀਮ ਕੋਰਟ ਪੂਰੀ ਤਰ੍ਹਾਂ ਉਹ ਮੰਦਰ ਦਾ ਮੁੱਦਾ ਹੋਏ, ਉਹ ਅਸੀਂ ਲੇਟਲੀ ਦੇਖਦੇ ਹਾਂ ਕਿ ਵੀ ਜਦੋਂ ਹੁਣ ਸੂ ਮੋਟੋ ਨੋਟਿਸ ਲੈਣ ਦੇ ਲਈ ਕੱਲ ਵਕੀਲ ਨੇ ਸੁਪਰੀਮ ਕੋਰਟ ਦੇ ਸੂਰਿਆਕਾਂਤ ਦੇ ਪੈਨਲ ਦੇ ਕਿਹਾ ਕਿ ਜੀ ਦੇਖੋ ਪੁਲਿਸ ਬਰੂਟੈਲਿਟੀ ਕਿਸ ਲੈਵਲ ਦੇ ਉੱਤੇ ਹੋਈ ਹੈ ਦਿੱਲੀ 'ਚ, ਔਰ ਉਹਨੇ ਕਿਹਾ ਵੀ ਵੀਡੀਓਜ਼ ਮੇਰੇ ਕੋਲ ਨੇ। ਔਰ ਹੁਣ ਉਹਨੇ ਜੋ ਕਿਹਾ ਇਹਨਾਂ ਦੇ ਆਪਣੇ ਮੀਡੀਆ ਦੀ ਰਿਪੋਰਟਿੰਗ ਹੈ, ਡੋਂਟ ਵੇਸਟ ਆਵਰ ਟਾਈਮ। ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਡਿਕਲਾਈਨਸ ਟੂ ਟੇਕ ਕੋਗਨੀਸੈਂਸ ਆਫ ਪੁਲਿਸ ਵਾਇਲੈਂਸ ਡਿਊਰਿੰਗ CJP's ਪਾਰਲੀਮੈਂਟ ਮਾਰਚ। ਹੁਣ ਜਿਹੜਾ ਵਕੀਲ ਹੈ ਉਹਨੇ ਕਿਹਾ ਜੀ ਮੇਰੇ ਕੋਲ ਇੰਨੀਆਂ ਵੀਡੀਓਜ਼ ਨੇ, ਜੋ ਉਹ ਕਹਿੰਦੇ ਨੇ ਵੀ ਆਰ ਨਾਟ ਇੰਟਰਸਟਿਡ ਇਨ ਵੀਡੀਓਜ਼, ਵੀ ਡੋਂਟ ਹੈਵ ਟਾਈਮ ਟੂ ਵਾਚ ਦੈਮ। ਔਰ ਉਹਨਾਂ ਨੇ ਕਿਹਾ ਜੀ ਚਲੋ ਅੱਗੇ ਇਹਨੂੰ ਡਿਸਮਿਸ ਕਰੋ ਇਹ ਸਾਰੇ ਨੂੰ। ਹੁਣ ਤੁਸੀਂ ਸਮਝ ਆ ਸਕਦੀ ਹੈ ਜਦੋਂ ਇਹ ਠੀਕ ਹੈ ਵੀ ਅਸੀਂ ਆਪਣਾ ਸਿੱਖ ਐਂਗਲ ਜ਼ਰੂਰ ਉਸ ਦੇ ਵਿੱਚ ਡਿਸਕਸ ਕਰਦੇ ਹਾਂ ਜੀ। 31 ਅਕਤੂਬਰ 1984 ਤੋਂ 5 ਨਵੰਬਰ 1984 ਤੱਕ ਦਿੱਲੀ ਦੇ ਵਿੱਚ ਨਾਦਰਸ਼ਾਹੀ ਕਤਲੇਆਮ ਤੋਂ ਵੀ ਵਰਸਟ ਲੈਵਲ ਦੇ ਉੱਤੇ ਸਿੱਖਾਂ ਦਾ ਕਤਲੇਆਮ ਹੋਇਆ। ਹਜ਼ਾਰਾਂ ਸਿੱਖ ਜਿਉਂਦੇ ਟਾਇਰ ਪਾ ਕੇ ਸਾੜੇ ਗਏ। ਇਹ ਸਾਰੀ ਕਹਾਣੀ ਜਿਸ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਥਾਈਂ ਮੁਲਕਾਂ ਦੀਆਂ ਅਸੈਂਬਲੀਆਂ ਪਾਰਲੀਮੈਂਟਸ ਨੇ ਰੈਕਗਨਾਈਜ਼ ਕੀਤਾ। ਬਿਲਕੁਲ। ਹੁਣ ਉੱਥੇ ਹੀ ਭਾਰਤ ਦਾ ਸੁਪਰੀਮ ਕੋਰਟ ਹੈ। ਹੁਣ ਜੇ ਜੁਡੀਸ਼ਰੀ ਨੂੰ ਦੇ ਵਿੱਚ ਕੋਈ ਵੀ ਡੈਮੋਕ੍ਰੈਟਿਕ ਤੱਤ ਹੁੰਦਾ, ਹੁਣ ਅੱਜ ਉਹ ਵਾਇਲੈਂਸ ਹੋਈ ਹੈ, ਪਟੀਸ਼ਨ ਹੋ ਰਹੀ ਹੈ ਕਿ ਸੂ ਮੋਟੋ ਨੋਟਿਸ ਲਓ, ਤਾਂ ਸੁਪਰੀਮ ਕੋਰਟ ਕਹਿੰਦਾ ਡੋਂਟ ਵੇਸਟ ਆਵਰ ਟਾਈਮ। ਹੁਣ ਨਵੰਬਰ 84 ਦੀ ਉਸ ਜੈਨੋਸਾਈਡ ਔਰ ਉਸ ਨਸਲਕੁਸ਼ੀ ਵੇਲੇ ਸੁਪਰੀਮ ਕੋਰਟ ਕਿੱਥੇ ਸੀ? ਉਦੋਂ ਸੀ ਵੀ ਇਹ ਠੀਕ ਹੈ, ਸਿੱਖ ਇਹ ਤਾਂ ਮਾਰੇ ਜਾਂਦੇ, ਡਿਜ਼ਰਵ ਡੈਥ ਲਾਈਕ ਦਿਸ, ਇਹ ਤਾਂ ਦੇਸ਼ ਨੂੰ ਤੋੜ ਰਹੇ ਸੀ ਇਹਨਾਂ। ਹੁਣ ਜਦੋਂ ਤੁਸੀਂ ਇੱਕ ਔਰ ਆਮ ਜਿਹੜੀ ਇੱਕ ਕਹਾਵਤ ਵੀ ਹੈ ਕਿ ਜਦੋਂ ਇੱਕ ਵਾਰ ਯੂਜੂਅਲੀ ਸ਼ੇਰ ਜਿਹੜਾ ਉਹ ਬੰਦੇ ਨੂੰ ਨਹੀਂ ਮਾਰਦਾ ਹੈ ਜਾਂ ਬੰਦੇ ਤੋਂ ਉਹ ਵੀ ਖੌਫ ਖਾਂਦਾ ਹੈ। ਜੇ ਤੁਸੀਂ ਚੁੱਪ ਕਰ ਜਾਓ, ਉਹ ਜਦੋਂ ਤੁਹਾਡੇ ਤੇ ਅਟੈਕ ਵੀ ਕਰਦਾ ਹੈ ਉਹ ਡਿਫੈਂਸ ਦੇ ਵਿੱਚ ਕਰਦਾ। ਪਰ ਵਾਂਸ ਜਦੋਂ ਇਹ ਕਿਹਾ ਜਾਂਦਾ ਕਿ ਵੀ ਇਹ ਸ਼ੇਰ ਦੇ ਮੂੰਹ ਨੂੰ ਇਨਸਾਨੀ ਲਹੂ ਲੱਗ ਜਾਏ, ਫਿਰ ਉਹ ਜਿੱਥੇ ਦੇਖੇਗਾ ਉੱਥੇ ਹਮਲਾ ਕਰੇਗਾ, ਕਿਉਂਕਿ ਉਹਨੇ ਉਹ ਟੇਸਟ ਕਰ ਲਿਆ, ਉਹਦੀ ਜਿਹੜੀ ਝਿਜਕ ਹੈ ਉਹ ਖਤਮ ਹੋ ਗਈ। ਸੋ ਜੁਡੀਸ਼ਰੀ ਜੇ ਜੂਨ 84 ਨਵੰਬਰ 84 ਖਾਸ ਤੌਰ ਤੇ ਦਿੱਲੀ 'ਚ ਜੋ ਵਾਪਰ ਰਿਹਾ ਸੀ ਉਸ ਦਾ ਸੂ ਮੋਟੋ ਨੋਟਿਸ ਲਿਆ ਹੁੰਦਾ ਤੇ ਫਿਰ 2002 'ਚ ਮੁਸਲਮਾਨਾਂ ਦਾ ਕਤਲੇਆਮ ਵੀ ਇਸ ਲੈਵਲ ਦਾ ਨਾ ਹੁੰਦਾ। ਤੇ ਅੱਜ ਤਾਂ ਜਿਹੜੇ ਮੈਜੋਰਿਟੀ ਕੀ ਆਲਮੋਸਟ 99.9% ਮਾਰਨ ਵਾਲੇ ਵੀ ਹਿੰਦੂ ਨੇ ਪੁਲਸੀਏ, ਤੇ 99.9% ਜਿਹੜੇ ਜ਼ਬਰ ਦਾ ਸ਼ਿਕਾਰ ਹੋ ਰਹੇ ਵਿਦਿਆਰਥੀ ਨੇ ਉਹ ਵੀ ਹਿੰਦੂ ਨੇ। ਹੁਣ ਇਹ ਜਦੋਂ ਤੁਸੀਂ ਕਿਸੇ ਨੂੰ ਜਿਹੜਾ ਉਹ ਅਨਚੈਲੰਜ ਜਾਣ ਦਿੰਦੇ ਹੋ, ਮੂੰਹ ਨੂੰ ਲਹੂ ਲੱਗ ਜਾਂਦਾ ਹੈ, ਤੇ ਫਿਰ ਇਹੀ ਕੁਝ ਹੁੰਦਾ ਜੋ ਵਾਪਰ ਰਿਹਾ। ਔਰ ਦੁਨੀਆ ਦੇਖ, ਚੰਗੀ ਗੱਲ ਇਹ ਹੈ ਕਿ ਵੀ ਜਿਹੜੀ ਗੱਲ ਇਹਨਾਂ 40 ਸਾਲਾਂ ਦੇ ਵਿੱਚ ਜੂਨ 84 ਤੋਂ ਬਾਅਦ ਭਾਰਤ ਨੇ ਦੁਨੀਆ ਦੇ ਵਿੱਚ ਜਿੰਨਾ ਝੂਠਾ ਪ੍ਰੋਪੇਗੈਂਡਾ ਕੀਤਾ, ਜਿਸ ਲੈਵਲ ਦੇ ਉੱਤੇ PR ਫਰਮਾਂ ਰਾਹੀਂ ਇਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ, ਅੱਜ ਅਗਲੀ ਫੇਸ ਜਿਹੜਾ ਇਹਨਾਂ ਦਾ ਹਿੰਦੂ ਤਵੀਆਂ ਦਾ ਉਹ ਦੁਨੀਆ ਦੇ ਸਾਹਮਣੇ ਨੰਗਾ ਹੋ ਰਿਹਾ ਹੈ। ਦਿੱਲੀ ਦੇ ਇਹਨਾਂ ਸਾਰੇ ਘਟਨਾਕ੍ਰਮ ਨੂੰ ਦੁਨੀਆ ਭਰ ਦਾ ਮੀਡੀਆ ਕਵਰ ਕਰ ਰਿਹਾ, ਔਰ ਜੁਡੀਸ਼ਰੀ ਨੇ ਜੋ ਕੀਤਾ ਉਹ ਅੱਜ ਸਾਹਮਣੇ, ਅੱਜ ਸਾਰੇ ਪਾਸੇ ਲੱਗਾ ਹੋਇਆ ਕਿ ਡੋਂਟ ਵੇਸਟ ਆਵਰ ਟਾਈਮ, ਔਰ ਸਾਡੇ ਕੋਲ ਕੋਈ ਵਕਤ ਨਹੀਂ ਹੈ ਇਸ ਸਾਰੇ ਦੇ ਲਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਮੇਲ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।